बिस्मिल्लाहिर्रहमानिर्रहीम ते अस्सलाम वालेकुम। 30 अक्तूबर पाकिस्तान च बुध दी दोपहर ते अज दे पंजाबी वीलॉग च चढ़दे ते लहिंदे पंजाब दे सज्जणा ते मित्तरां, भैणां ते भरावां, मावां ते बजुर्गां नूं जी आयां नूं। सब तो पहली खबर जिते असीं चानण पाउणा है ਉਹ खबर हिंदुस्तान तो है ਤੇ हिंदुस्तान ਦੇ ਨਾਲ यूरोप तो है। ਤੁਹਾਨੂੰ ਪਤਾ ਹੈ ਕਿ ਜਦੋਂ ਦੀ रूस ਦੀ ਜੰਗ ਸ਼ੰਗ ਛਿੜੀ ਹੈ ਤੇ रूस ਦੇ ਉੱਤੇ ਅਮਰੀਕਾ ਨੇ ਤੇ ਦੂਜੀ ਦੁਨੀਆ ਨੇ ਥੋੜ੍ਹੀਆਂ ਬਹੁਤ ਪਾਬੰਦੀਆਂ ਲਾਈਆਂ ਨੇ ਤੇ रूस ਨੇ ਉਸ ਜੰਗ ਵਾਸਤੇ ਰੁਪਈਆ ਇਕੱਠਾ ਕਰਨ ਵਾਸਤੇ ਤੇ ਉਹਨਾਂ ਪਾਬੰਦੀਆਂ ਦਾ ਵੀ ਮੁਕਾਬਲਾ ਕਰਨ ਵਾਸਤੇ ਸਸਤਾ ਤੇਲ ਦੁਨੀਆ 'ਚ ਵੇਚਣਾ ਸ਼ੁਰੂ ਕੀਤਾ। ਉਹਦੀ ਵਜ੍ਹਾ ਹੈ ਕਿ ਉਹਨਾਂ ਨੂੰ ਇਸ ਵੇਲੇ ਰੁਪਈਆ ਪੈਸਾ ਚਾਹੀਦਾ ਹੈ ਜਿਹੜੀ ਯੂਕਰੇਨ 'ਚ ਜੰਗ ਲੱਗੀ ਹੈ ਤੇ ਦੂਜੇ ਆਪਣੇ ਮਾਮਲਾਤ ਚਲਾਉਣ ਵਾਸਤੇ। ਇਸੇ ਹੀ ਸਿਸਟਮ ਦੇ ਵਿੱਚ ਦੁਨੀਆ ਦੇ ਬੜੇ ਸਾਰੇ ਮੁਲਕਾਂ ਨੇ ਉਹਨਾਂ ਦੇ ਕੋਲੋਂ ਸਸਤਾ ਤੇਲ ਖਰੀਦਿਆ। ਚੀਨ ਨੇ ਤੇ ਅਗਲੇ ਕਈ ਸਾਲਾਂ ਦੇ ਸੌਦੇ ਕਰ ਛੜੇ रूस ਦੇ ਨਾਲ, ਮਤਲਬ ਐਡਵਾਂਸ 'ਚ ਹੀ ਸੌਦੇ ਕਰ ਛੜੇ। ਇਸੇ ਤਰੀਕੇ ਨਾਲ ਹਿੰਦੁਸਤਾਨ ਨੇ ਵੀ ਕਈ ਸਾਲਾਂ ਦੇ ਐਡਵਾਂਸ 'ਚ ਹੀ ਸੌਦੇ ਕਰ ਛੜੇ ਔਰ ਉਹਨਾਂ ਨੇ ਵੀ ਉਹ ਜਿਹੜਾ ਤੇਲ ਸੀ ਉਹ ਐਡਵਾਂਸ ਦੇ ਵਿੱਚ ਹੀ रूस ਕੋਲੋਂ ਖਰੀਦ ਲਿਆ। ਔਰ ਪਾਕਿਸਤਾਨ ਨੇ ਜਿਸ ਵੇਲੇ ਸੌਦੇ ਕਰਨ ਦੀ ਕੋਸ਼ਿਸ਼ ਕੀਤੀ, ਇਮਰਾਨ ਖਾਨ ਸਾਹਿਬ ਹਕੂਮਤ 'ਚ ਸਨ, ਇੱਕ ਤੇ ਪਾਕਿਸਤਾਨ ਦੇ ਜਿਹੜੇ ਚੌਧਰੀ ਨਿਜ਼ਾਮਦੀਨ ਸਾਹਿਬ ਸਨ, ਉਹਨਾਂ ਨੇ ਇਸ ਗੱਲ ਨੂੰ ਸਾਰੀ ਨੂੰ ਫੇਲ ਕਰਵਾ ਦਿੱਤਾ। ਪੈਟਰੋਲੀਅਮ ਮਿਨਿਸਟਰੀ ਦੇ ਵਿੱਚ ਸੈਕਟਰੀਆਂ ਨੂੰ ਕਹਿ ਕੇ ਤੇ ਦੂਜਿਆਂ ਨੂੰ ਕਹਿ ਕੇ ਬਿਊਰੋਕ੍ਰੇਸੀ ਦੇ ਥਰੂ ਹੀ ਕੰਮ ਨੂੰ ਲਟਕਾਇਆ ਜਾਂਦਾ। ਉਹਨਾਂ ਨੇ ਇਹ ਸਾਰੇ ਕੰਮ ਨੂੰ ਲੇਟ ਕਰਵਾ ਛੱਡਿਆ, ਮਤਲਬ ਕਿ ਨਹੀਂ ਹੋਣ ਦਿੱਤਾ ਉਹਨਾਂ ਨੇ ਇਸ ਕੰਮ ਨੂੰ। ਉਹਦੇ ਨਾਲ ਇਮਰਾਨ ਖਾਨ ਦੇ ਖਿਲਾਫ ਲੌਬੀਇਸਟ ਹਾਇਰ ਕਰਕੇ ਅਮਰੀਕਾ ਤੇ ਯੂਰਪ 'ਚ ਵੀ ਦੱਸਿਆ ਕਿ ਉਹ ਜਿਹੜੀ ਯੂਕਰੇਨ ਦੀ ਜੰਗ ਮੁਸੱਲਤ ਕਰਨ ਵਾਲਾ रूस ਹੈ ਉਹਦੇ ਨਾਲ ਇਮਰਾਨ ਖਾਨ ਰਲਿਆ ਹੈ। ਇਮਰਾਨ ਖਾਨ ਅਮਰੀਕਾ ਦਾ ਦੁਸ਼ਮਣ ਹੈ, ਇਮਰਾਨ ਖਾਨ ਯੂਰਪ ਦਾ ਦੁਸ਼ਮਣ ਹੈ ਤੇ ਇਮਰਾਨ ਖਾਨ ਤੁਹਾਡਾ ਦੁਸ਼ਮਣ ਹੈ। ਹੁਣ ਤੇ ਤੁਸੀਂ ਇਮਰਾਨ ਖਾਨ ਨੂੰ ਸੁੱਟਣ 'ਚ ਸਾਡੀ ਮਦਦ ਕਰੋ। ਇਹ ਬਾਜਵਾ ਸਾਹਿਬ ਨੇ ਗੰਦ ਪਾਇਆ ਜਾ ਕੇ ਅਮਰੀਕਾ 'ਚ ਵੀ ਤੇ ਯੂਰਪ 'ਚ ਵੀ। ਬਹਰਹਾਲ ਜੇ ਓਵਰਆਲ ਵੇਖੋ ਤੇ ਆਪਣੇ ਮੁਲਕ ਦਾ ਨੁਕਸਾਨ ਕਰਾਇਆ। ਉਹ ਜਿਹੜਾ ਤੇਲ ਹਿੰਦੁਸਤਾਨ ਤੇ ਚਾਈਨਾ ਉੱਥੋਂ ਸਸਤਾ ਲੈਣ ਡਿਆ, ਅਸੀਂ ਵੀ ਲੈ ਸਕਦੇ ਸਾਂ। ਮੈਂ ਤੁਹਾਨੂੰ ਦਾਸਤਾਨ ਇਹ ਦੱਸ ਦਿੰਦਾ ਕਿ ਜਦੋਂ ਅਸੀਂ ਗਏ ਸਾਂ, ਮੈਂ ਵੀ ਨਾਲ ਸਾਂ ਪ੍ਰਾਈਮ ਮਿਨਿਸਟਰ ਦੇ, ਜਦੋਂ रूस ਗਏ ਸਾਂ ਤੇ ਉੱਥੇ रूस ਮੁਕੰਮਲ ਤੌਰ 'ਤੇ ਪਾਕਿਸਤਾਨ ਨੂੰ ਸਸਤਾ ਤੇਲ ਦੇਣ ਤੋਂ ਤਿਆਰ ਸੀ। ਸ਼ਾਇਦ ਹਿੰਦੁਸਤਾਨ ਤੋਂ ਵੀ ਥੋੜ੍ਹਾ ਜਿਹਾ ਹੋਰ ਸਸਤਾ ਸਾਨੂੰ ਤੇਲ ਦੇ ਦਿੰਦਾ। ਉਹਦੀ ਵਜ੍ਹਾ ਕੀ ਸੀ ਕਿ ਬੜੇ ਚਰੋਕਣੇ ਵਕਤ ਤੋਂ ਬਾਅਦ रूस ਦੇ ਨਾਲ ਪਾਕਿਸਤਾਨ ਦੇ ਤਾਲੁਕਾਤ ਦੁਬਾਰਾ ਸ਼ੁਰੂ ਹੋ ਰਹੇ ਸਨ, ਬਲਕਿ ਪਹਿਲੀ ਵਾਰੀ ਸ਼ੁਰੂ ਹੋ ਰਹੇ ਸਨ ਦੁਬਾਰਾ। ਕੀ ਜਿਉਂ ਪਾਕਿਸਤਾਨ ਬਣਿਆ ਅਸੀਂ ਅਮਰੀਕਾ ਬਹਾਦਰ ਦੇ ਹੀ ਲਾਗੇ ਰਹੇ ਔਰ ਹਿੰਦੁਸਤਾਨ ਨੇ ਦੋਵਾਂ ਨਾਲ ਹੀ ਆਪਣੇ ਤਾਲੁਕਾਤ ਰੱਖੇ। ਪਹਿਲਾਂ ਉਹ रूस ਦੇ ਨਾਲ ਬਹੁਤ ਜ਼ਿਆਦਾ ਤਾਲੁਕਾਤ ਰੱਖੇ ਉਹਨਾਂ ਕੋਲਡ ਵਾਰ ਦੇ ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਜਿਸ ਵੇਲੇ ਅਮਰੀਕਾ ਸਿੰਗਲ ਸੁਪਰ ਪਾਵਰ ਬਣੀ ਤੇ ਉਹਨਾਂ ਨੇ ਆਪਣੇ ਤਾਲੁਕਾਤ ਜਿਹੜੇ ਹੈ ਅਮਰੀਕਾ ਜਦੋਂ ਇੱਕ ਇੰਡੀਪੈਂਡੈਂਟ ਔਰ ਜਾਂ ਇਕਲੌਤੀ ਸੁਪਰ ਪਾਵਰ ਬਣੀ ਤਾਂ ਉਹਨਾਂ ਨੇ ਜਾਂ ਅਮਰੀਕਾ ਨਾਲ ਵੀ ਆਪਣੇ ਤਾਲੁਕਾਤ ਸਿੱਧੇ ਕੀਤੇ। ਹਿੰਦੁਸਤਾਨ ਨੇ ਕੰਮ ਕਰ ਲਿਆ। ਸਾਡਾ ਚੌਧਰੀ ਜਿਹੜਾ ਆਂਦਾ ਉਹ ਆਂਦਾ ਅਸੀਂ ਬਸ ਅਮਰੀਕਾ ਦੇ ਹੀ ਕੁਛੜੇ ਚੜੇ ਰਹਿਣਾ, ਅਸੀਂ ਉੱਥੋਂ ਨਹੀਂ ਉਤਰਨਾ। ਅਤੇ ਪਹਿਲੀ ਵਾਰੀ ਪਾਕਿਸਤਾਨ ਦੇ ਤਾਲੁਕਾਤ ਬਣ ਜਾ ਰਹੇ ਸਨ ਔਰ रूस ਨੂੰ ਵੀ ਇਸ ਗੱਲ ਦਾ ਖਿਆਲ ਸੀ ਔਰ ਉਹਨਾਂ ਬੜਾ ਇੱਜ਼ਤ ਇਹਤਰਾਮ ਉੱਥੇ ਕੀਤਾ रूस ਦੇ ਵਿੱਚ ਔਰ ਉਹ ਸਾਨੂੰ ਤੇਲ ਦੇਣ ਨੂੰ ਵੀ ਤਿਆਰ ਸਨ। ਅੱਛਾ, ਇਹ ਪੰਜਾਬੀ ਵਾਲਾ ਤੇਲ ਦੇਣ ਨੂੰ ਤਿਆਰ ਨਹੀਂ ਸਨ, ਬਲਕਿ ਅਸਲ ਵਾਲਾ ਤੇਲ ਦੇਣ ਨੂੰ ਤਿਆਰ ਸਨ, ਮਤਲਬ ਕਿ ਸਸਤਾ ਤੇਲ ਸਾਨੂੰ ਵੇਚਣ ਨੂੰ ਤਿਆਰ ਸਨ। ਇਹ ਪੰਜਾਬੀ ਦੇ ਲਫ਼ਜ਼ਾਂ ਦੀ ਤੁਹਾਨੂੰ ਪਤਾ ਹੈ ਵੀ ਤਰੀਕਾ ਵੀ ਤਾਂ ਆਪਣਾ ਹੀ ਹੈ ਨਾ। ਉਹ ਆਖ ਦਿੰਦੇ ਹੋਗੇ ਜੀ ਫਲਾਣੇ ਨੇ ਫਲਾਣੇ ਨੂੰ ਤੇਲ ਦੇ ਦਿੱਤਾ, ਉਹ ਗੱਲ ਨਹੀਂ ਹੈ। ਬਹਰਹਾਲ ਹੁਣ ਖਬਰ ਸਾਡੇ ਸਾਹਮਣੇ ਇਹ ਹੈ ਜੀ ਕਿ ਹਿੰਦੁਸਤਾਨ ਨੇ ਜਿਹੜਾ 40% ਸਸਤਾ ਤੇਲ रूस ਤੋਂ ਖਰੀਦਿਆ, ਉਸ ਤੇਲ ਨੂੰ ਰਿਫਾਈਨ ਕਰਕੇ ਰਿਫਾਈਨਰੀਆਂ ਉੱਥੇ ਲੱਗੀਆਂ ਨੇ। ਤੁਹਾਨੂੰ ਪਤਾ ਹੈ ਅੰਬਾਨੀ ਸਾਹਿਬ ਦੀ ਵੀ ਰਿਫਾਈਨਰੀ ਹੈ, ਰਿਲਾਇੰਸ ਗਰੁੱਪ ਅਤੇ ਇੱਧਰ ਉੱਧਰ ਉਹ ਜਿਹੜੀਆਂ ਰਿਫਾਈਨਰੀਆਂ ਲੱਗੀਆਂ ਨੇ ਹਿੰਦੁਸਤਾਨ 'ਚ, ਉੱਥੋਂ ਤੇਲ ਰਿਫਾਈਨ ਕਰਕੇ ਅਤੇ ਹੁਣ ਉਹ ਠੱਕ ਕਰ ਰਹੇ ਨੇ ਯੂਰਪ ਨੂੰ। ਅਤੇ ਇਸ ਵੇਲੇ ਸਾਊਦੀ ਅਰਬ ਦੇ ਵੀ ਰਿਕਾਰਡ ਤੋੜ ਦਿੱਤੇ ਨੇ। ਅਤੇ ਹੁਣ ਹਿੰਦੁਸਤਾਨ ਜਿਹਦੇ ਕੋਲ ਆਪਣਾ ਤੇਲ ਨਹੀਂ ਹੈ ਉਹ रूस ਤੋਂ ਲੈ ਰਿਹਾ। ਉਹ ਇਸ ਵੇਲੇ ਰਿਫਾਈਨਡ ਜਿਹੜਾ ਨਾ, ਜ਼ਾਹਿਰ ਹੈ ਆਪਣਾ ਤਾਂ ਨਹੀਂ ਕੱਢ ਰਹੇ ਕਰੂਡ, ਥੋੜ੍ਹਾ ਬਹੁਤ ਕਿਤੋਂ ਨਿਕਲਦਾ ਹੋਏਗਾ, ਲੇਕਿਨ ਜਿਹੜਾ ਉਹ ਖਰੀਦ ਤੇ ਉਹ रूस ਤੋਂ ਰਹੇ ਨੇ ਅਤੇ ਉਹ ਰਿਫਾਈਨ ਕਰਕੇ ਜਿਹੜੀਆਂ ਪੈਟਰੋਲੀਅਮ ਪ੍ਰੋਡਕਟਸ ਨੇ ਉਹ ਸਭ ਤੋਂ ਜ਼ਿਆਦਾ ਹੁਣ ਹਿੰਦੁਸਤਾਨ ਯੂਰਪ ਨੂੰ ਵੇਚ ਰਿਹਾ ਔਰ ਉਹਨਾਂ ਰਿਕਾਰਡ ਤੇ ਉੱਡ ਦਿੱਤਾ ਸਾਊਦੀ ਅਰਬ ਦਾ ਵੀ। ਇਹ ਹੁਣ ਤੁਸੀਂ ਆਪ ਵੇਖ ਲਓ ਕਿ ਉਸੇ ਹੀ ਜਿਹੜਾ ਕ੍ਰਾਈਸਿਸ ਸੀ ਦੁਨੀਆ 'ਚ ਉਹਦੇ 'ਚੋਂ ਕਿਸ ਤਰ੍ਹਾਂ ਅਪਰਚੂਨਿਟੀ ਕੱਢੀ ਹਿੰਦੁਸਤਾਨ ਨੇ। ਅਸੀਂ ਵੀ ਕੱਢ ਸਕਦੇ ਸਾਂ। ਸਾਡੇ ਵੀ ਵਜ਼ੀਰ ਆਜ਼ਮ ਨੂੰ ਰੱਬ ਨੇ ਇੰਨੀ ਅਕਲ ਦਿੱਤੀ ਸੀ ਔਰ ਉਹਨੇ ਵੀ ਵੇਖ ਲਿਆ ਸੀ, ਪਲਾਨ ਵੀ ਕਰ ਲਿਆ ਸੀ, ਉੱਥੇ ਚਲਾ ਵੀ ਗਿਆ ਸੀ, ਮਾਮਲੇ ਤੈਅ ਵੀ ਕਰ ਲਏ ਸੀ। ਪਰ ਸਾਡੇ ਕਿਉਂਕਿ ਹਰ ਅਜ਼ਾਬ ਦੀ ਜੜੀ ਚੌਧਰੀ ਨਿਜ਼ਾਮਦੀਨ ਹੈ ਔਰ ਅਜ਼ਲ ਤੋਂ ਹੈ ਜਦੋਂ ਦਾ ਪਾਕਿਸਤਾਨ ਬਣਿਆ। ਸਾਰੇ 2 ਨੰਬਰ ਸਿਆਸਤਦਾਨ ਵੀ ਸਿਆਸਤ 'ਚ ਇਹਨਾਂ ਲਿਆਉਣੇ ਨੇ, 2 ਨੰਬਰ ਸਹਾਫੀ ਵੀ ਇਹਨਾਂ ਹੀ ਪ੍ਰਮੋਟ ਕਰਨੇ ਨੇ, 2 ਨੰਬਰ ਕਾਰੋਬਾਰੀ ਵੀ ਇਹਨਾਂ ਹੀ ਪ੍ਰਮੋਟ ਕਰਨੇ ਨੇ। ਸਾਰੇ 2 ਨੰਬਰ ਕਾਰੋਬਾਰਾਂ ਦੇ ਪਿੱਛੇ ਵੀ ਇਹੀ ਖਲੋਤੇ ਹੁੰਦੇ ਨੇ।
ਤੇ ਹੁਣ ਤੁਸੀਂ ਵੇਖ ਲਓ ਕਿ ਜਿਹੜੇ ਇੰਟਰਨੈਸ਼ਨਲ ਸਾਡੇ ਰਿਲੇਸ਼ਨਸ ਨੇ ਪਹਿਲਾਂ ਵੀ ਅਜ਼ਲ ਤੋਂ ਇਹਨਾਂ ਨੇ ਹੀ ਸਾਰਾ ਉਖਾੜ ਪਛਾੜ ਕੀਤੀ, ਤੇ ਇਹ ਤੁਹਾਨੂੰ ਇੱਕ ਜ਼ਿੰਦਾ ਮਿਸਾਲ ਤੁਹਾਡੇ ਸਾਹਮਣੇ ਰੱਖਣ ਡਏ ਹਾਂ ਕਿ ਰੂਸ ਦੇ ਕੋਲੋਂ 40% ਸਸਤਾ ਤੇਲ ਲੈ ਕੇ ਅਸੀਂ ਵੀ ਆਪਣਾ ਫਾਇਦਾ ਵੀ ਕਰ ਸਕਦੇ ਸਾਂ। ਕੋਈ ਮਾੜੀਆਂ ਚੰਗੀਆਂ ਰਿਫਾਈਨਰੀਆਂ ਸਾਡੇ ਕੋਲ ਨੇ, ਅਸੀਂ ਵੀ ਬਾਹਰ ਵੇਚ ਸਕਦੇ ਸਾਂ, ਲੇਕਿਨ ਅਸੀਂ ਉਹ ਕੰਮ ਨਹੀਂ ਕੀਤਾ, ਬਲਕਿ ਅਸੀਂ ਆਪਣੀ ਲੁਟੀਆ ਪੂਰੀ ਡਬੋ ਦਿੱਤੀ ਔਰ ਉੱਥੋਂ ਤੇਲ ਨਹੀਂ ਲਿਆ, ਆਪਣੀ ਆਵਾਮ ਮਾਰ ਛੱਡੀ। ਇਹ ਤੇ ਹੁਣ ਸਾਡੇ ਕੋਈ ਚੌਧਰੀ ਨੂੰ ਪੁੱਛੇ, ਪਰ ਮੁਸੀਬਤ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਚੌਧਰੀ ਕੋਲੋਂ ਕੋਈ ਪੁੱਛ ਵੀ ਨਹੀਂ ਸਕਦਾ। ਚੌਧਰੀ ਸਾਰੇ ਫੈਸਲੇ ਕਰ ਸਕਦਾ ਹੈ, ਸਾਰੀ ਤਾਕਤ ਡੰਡਾ ਚੌਧਰੀ ਕੋਲ ਹੈ, ਪਰ ਉਹਦੇ ਕੋਲੋਂ ਕੋਈ ਬੰਦਾ ਕੋਈ ਗੱਲ ਪੁੱਛ ਨਹੀਂ ਸਕਦਾ। ਇਹ ਵੀ ਇੱਕ ਬੜਾ ਵੱਡਾ ਰੌਲਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਇਹ ਹਿੰਦੁਸਤਾਨ ਵਾਲਾ ਕੰਮ ਤੇ ਹੁਣ ਹੋ ਗਿਆ ਕਿ ਉਹ ਯੂਰਪ ਦਾ ਇਸ ਵੇਲੇ ਸਭ ਤੋਂ ਵੱਡਾ ਆਇਲ ਸਪਲਾਇਰ ਜਿਹੜਾ ਉਹ ਹਿੰਦੁਸਤਾਨ ਬਣ ਗਿਆ। ਉਹਨੇ ਸਾਊਦੀ ਅਰਬ, ਦੁਬਈ ਸਾਰਿਆਂ ਨੂੰ ਕ੍ਰਾਸ ਕਰ ਦਿੱਤਾ। ਸਾਡੇ ਵਾਸਤੇ ਸ਼ਰਮ ਦੀ ਗੱਲ ਹੈ, ਪਰ ਅਸੀਂ ਵੀ ਨੰਬਰ 1 ਤੁਹਾਡੇ ਸਾਹਮਣੇ ਕੱਲ ਪਰਸੋਂ ਇੱਕ ਖਬਰ ਰੱਖੀ ਸੀ ਕਿ ਜਿਹੜਾ ਇੱਕ ਗਲੋਬਲ ਇੰਸਟੀਚਿਊਟ ਹੈ ਜਿਹੜਾ ਰੈਂਕਿੰਗ ਕਰਦਾ ਹੈ ਲਾਅ ਐਂਡ ਆਰਡਰ ਦੀ, ਉਹਨਾਂ ਨੇ ਰੈਂਕਿੰਗ ਕਰਕੇ ਦੱਸਿਆ ਸੀ ਕਿ ਪਾਕਿਸਤਾਨ ਨੰਬਰ 1 ਬਣਨ ਤੋਂ 2 ਦਰਜੇ ਥੱਲੇ ਹੈ। ਸਾਡੇ ਤੋਂ ਉੱਤੇ ਮਾਲੀ ਹੈ ਅਤੇ ਉਸ ਤੋਂ ਉੱਤੇ ਨਾਈਜੀਰੀਆ ਹੈ। ਅਸੀਂ 2 ਨੰਬਰ ਪਿੱਛੇ, ਅਸੀਂ 139 ਤੇ ਹਾਂ ਅਤੇ ਨੰਬਰ 1 ਮੁਲਕ 142 ਤੇ ਹੈ। ਅਸੀਂ 140 ਤੇ ਸ਼ਾਇਦ, ਅਤੇ ਨੰਬਰ 1 ਮੁਲਕ ਜਿਹੜਾ ਉਹ 142 ਤੇ। ਅਤੇ ਅਸੀਂ ਇਹ ਰੈਂਕਿੰਗ ਜਿਹੜੀ ਹੈ ਇਹ ਅਸੀਂ ਅਚੀਵ ਕਰ ਲਾਂਗੇ। 2 ਦਰਜੇ ਥੱਲੇ ਹੈ, ਮਤਲਬ ਦੁਨੀਆ ਦਾ ਖਤਰਨਾਕ ਤਰੀਨ ਮੁਲਕ ਬਣ 'ਤੇ, ਖਤਰਨਾਕ ਮਤਲਬ ਕਿ ਜਿੱਥੇ ਅਮਨ ਨਹੀਂ ਹੈ, ਜਿੱਥੇ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਹੈ, ਉਹ ਮੁਲਕ ਬਣ 'ਤੇ ਸਾਡੇ ਸਾਹਮਣੇ ਸਿਰਫ ਮਾਲੀ ਅਤੇ ਨਾਈਜੀਰੀਆ ਖੜਾ। ਅਫਗਾਨਿਸਤਾਨ ਨੂੰ ਵੀ ਅਸੀਂ ਹਰਾ ਦਿੱਤਾ ਇਸ ਕੰਮ 'ਚ, ਅਤੇ ਅਸੀਂ ਨੰਬਰ 1 ਵਾਲੇ ਪਾਸੇ ਜਾ ਰਹੇ, ਪਰ ਹਿੰਦੁਸਤਾਨ ਦੂਸਰੇ ਪਾਸੇ ਨੰਬਰ 1 ਵਾਲੇ ਪਾਸੇ ਜਾ ਰਿਹਾ। ਇਹ ਹੁਣ ਅਸੀਂ ਆਪੇ ਸੋਚਣਾ ਵੀ ਇਹ ਸਾਡੇ ਚੌਧਰੀ ਸਾਹਿਬ ਕਰ ਕੀ ਰਹੇ ਨੇ ਅਤੇ ਕਰਨਾ ਕੀ ਚਾਹੁੰਦੇ ਨੇ। ਬਾਹਰ ਲੱਗੇ ਚੱਲਣੇ ਜੀ। ਅਗਲੀ ਖਬਰ ਇਹ ਹੈ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਪਾਕਿਸਤਾਨੀ, ਤੁਹਾਨੂੰ ਪਤਾ ਹੈ ਕਿ ਜੋ ਬੰਦਾ ਆਪਣੇ ਵੱਡਿਆਂ ਨੂੰ ਕਰਦਾ ਵੇਖਦਾ ਹੈ ਉਹੀ ਬੰਦਾ ਆਪ ਕਰਦਾ, ਇਹ ਤੁਹਾਨੂੰ ਪਤਾ ਹੀ। ਅਸੀਂ ਜੋ ਪਾਕਿਸਤਾਨ ਬਣਿਆ ਔਰ ਸਪੈਸ਼ਲੀ ਪਿਛਲੇ 40-50 ਸਾਲਾਂ 'ਚ ਅਸੀਂ ਹਰ ਵੇਲੇ ਹਰ ਸ਼ੈ ਹਰ ਕਿਸੇ ਕੋਲ ਮੰਗਦਿਆਂ ਹੀ ਵੇਖਿਆ, ਆਪਣੇ ਚੌਧਰੀ ਨੂੰ ਵੀ ਅਤੇ ਆਪਣੇ ਹੁਕਮਰਾਨਾਂ ਨੂੰ ਵੀ। ਜ਼ਰਾ ਜੀ ਗੱਲ ਹੁੰਦੀ ਹੈ ਅਤੇ ਜਨਾਬ ਜਹਾਜ਼ ਕੱਢਦੇ ਨੇ ਅਤੇ ਜਾ ਉਤਰਦੇ ਨੇ ਸਾਊਦੀ ਅਰਬ ਅਤੇ ਕਦੀ ਦੁਬਈ ਅਤੇ ਕਦੀ ਕਿਤੇ ਬਰਾਦਰਲੀ ਇਸਲਾਮੀ ਮੁਲਕ। ਇੱਕ ਚੁੰਮੀ ਇੱਧਰ ਦਿੰਦੇ ਨੇ ਅਰਬੀ ਨੂੰ, ਇੱਕ ਚੁੰਮੀ ਇੱਧਰ ਦਿੰਦੇ ਨੇ। ਉਹ ਵੀ ਅਰਬੀ ਵੀ ਬਸ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਮੰਗਣ ਆਏ ਨੇ ਹੁਣ। ਉਹ ਵੀ ਫੁਸਫੁਸੀਆਂ ਜੀਆਂ, ਮਤਲਬ ਜਿਹਨਾਂ 'ਚ ਹਵਾ ਘੱਟ ਹੁੰਦੀ ਹੈ। ਚੁੰਮੀ 'ਚ ਜੋਸ਼ ਬਹੁਤਾ ਹੋਵੇ ਤਾਂ ਬੰਦਾ ਫੂਕ ਬਹੁਤੀ ਭਰਦਾ ਹੈ, ਤੁਹਾਨੂੰ ਪਤਾ ਹੈ। ਅਤੇ ਉਹ ਵੀ ਬਗੈਰ ਫੂਕ ਤੋਂ, ਬਗੈਰ ਪ੍ਰੈਸ਼ਰ ਤੋਂ ਜਾਂ ਬਗੈਰ ਵੈਕਿਊਮ ਤੋਂ ਐਵੇਂ ਫੁਸਫੁਸੀ ਜੀ ਚੁੰਮੀ ਇੱਕ ਨਾ ਇੱਧਰ ਦੇ ਦਿੰਦੇ ਨੇ ਅਤੇ ਇੱਕ ਇੱਧਰ ਦੇ ਦਿੰਦੇ ਨੇ। ਅਤੇ ਉਹ ਪੁੱਛਦੇ ਨੇ ਵੀ ਹਾਂ ਯਾ ਹਬੀਬੀ ਫੇਰ ਕੀ ਮੰਗਣ ਆ ਗਏ ਆ। ਅਤੇ ਹਬੀਬੀ ਅੱਗੋਂ ਭੈੜਾ ਜਿਹਾ ਮੂੰਹ ਕਰਕੇ ਆਂਦਾ ਹੈ ਵੀ ਤੇਲ ਧਾਰ 'ਤੇ ਦੇ ਦਿਓ, ਜਿਹੜਾ ਪਿਛਲਾ ਦਿੱਤਾ ਸੀ ਉਹਦੇ ਰੁਪਈਏ ਨਹੀਂ ਦੇ ਸਕਦੇ, ਥੋੜ੍ਹਾ ਜਿਹਾ ਹੋਰ ਦੇ ਦਿਓ, ਹੱਥ ਸੌਖਾ ਹੋਏਗਾ ਅਤੇ ਤੁਹਾਨੂੰ ਪੈਸੇ ਦੇਵਾਂਗੇ। ਪਹਿਲਾਂ ਤਾਂ ਕੰਮ ਇੱਥੋਂ ਤੱਕ ਚੱਲਦਾ ਰਿਹਾ। ਹੁਣ ਹਬੀਬੀ ਜਿਹੜਾ ਉਹਦੇ ਵਾਸਤੇ ਮੁਸੀਬਤ ਇਹ ਬਣੀ ਹੈ ਵੀ ਹੁਣ ਤੇਲ ਨਾਲ ਇਕੱਲਾ ਕੰਮ ਨਹੀਂ ਚੱਲਦਾ। ਹੁਣ ਆਉਂਦੇ ਨੇ ਵੀ ਅਸੀਂ ਕਿਸੇ ਹੋਰ ਕੋਲੋਂ ਕਰਜ਼ਾ ਲੈਣਾ ਹੈ ਅਤੇ ਸਾਡੇ ਪੱਲੇ ਕੁਛ ਨਹੀਂ, ਸਾਨੂੰ ਥੋੜ੍ਹੇ ਜਿਹੇ ਪੈਸੇ ਦਿਓ ਜਿਹੜੇ ਅਸੀਂ ਆਪਣੇ ਅਕਾਊਂਟ 'ਚ ਰੱਖੀਏ। ਉਹਨਾਂ ਨੂੰ ਉਹਦੀ ਸ਼ੋ ਛੱਪਾ ਵਿਖਾ ਕੇ ਉਹਨਾਂ ਪੈਸਿਆਂ ਦੀ ਕਿ ਅਸੀਂ ਜ਼ਰਾ ਫੱਬੇ ਹਾਂ ਅਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਪੈਸੇ ਲੈ ਲਾਂਗੇ, ਤੁਹਾਡੇ ਵਾਪਸ ਕਰ ਦਿਆਂਗੇ। ਉਹ ਹੁਣ ਜਿਹੜਾ ਅੱਗੋਂ ਅੰਤਾ ਹਬੀਬੀ ਹੈ ਉਹ ਵੀ ਵਿਚਾਰਾ ਤੰਗ ਪੈ ਗਿਆ ਹਰਸ਼ਾ ਦੇ ਕੇ। ਉਹ ਵੀ ਜਿਸ ਵੇਲੇ ਅਸੀਂ ਅਜੇ ਜਹਾਜ਼ ਕੱਢਦੇ ਨਹੀਂ ਇੱਧਰੋਂ ਅਤੇ ਉਹ ਵੀ ਕੁੰਗੜ ਕੇ ਬਹਿ ਜਾਂਦੇ ਨੇ ਵੀ ਫੇਰ ਕੋਈ ਮੰਗਣਾ ਆ ਗਏ ਨੇ। ਬਹਰਹਾਲ ਚਲੋ ਇਹ ਕੰਮ ਤਾਂ ਚੱਲ ਹੀ ਰਿਹਾ ਸੀ। ਉਹ ਵੀ ਅੱਗੋਂ ਤੁਹਾਨੂੰ ਪਤਾ ਕਿਹੜਾ ਐਡੇ ਚੰਗੇ ਕੰਮ ਕਰਦੇ ਨੇ ਹਬੀਬੀ ਜਿਹੜੇ ਨੇ ਸਾਡੇ ਅਗਲੇ ਪਾਸੇ। ਉਹ ਵੀ ਸਾਡੇ ਕੋਲੋਂ ਪੁੱਠੇ ਸਿੱਧੇ ਕੰਮ ਮਨਵਾਉਂਦੇ ਨੇ। ਮਸਲਨ ਉਹਨਾਂ ਦਾ ਕਾਸ਼ਕਾਰੀ ਨਾਲ ਕੋਈ ਲੈਣ ਦੇਣ ਨਹੀਂ, ਕਦੇ ਅਜ਼ਲ ਤੋਂ ਉੱਥੇ ਕਾਸ਼ਕਾਰੀ ਹੋਈ ਨਹੀਂ ਸਿਵਾਏ ਕੋਈ ਥੋੜ੍ਹੇ ਮੋਟੇ ਇਲਾਕੇ ਤੋਂ। ਰੱਬ ਨੇ ਉਹਨਾਂ ਨੂੰ ਤੇਲ ਸ਼ੇਲ ਦਿੱਤਾ, ਸਹਿਰਾ ਦਿੱਤਾ, ਉਹ ਆਉਂਦੇ ਨੇ ਅਸੀਂ ਪਾਕਿਸਤਾਨ 'ਚ ਕਾਸ਼ਕਾਰੀ ਕਰਨੀ। ਉਹਨਾਂ ਨੂੰ ਹੁਣ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਹ ਜਨਾਬ ਇੱਥੇ ਲੀਜ਼ 'ਤੇ ਦਿੱਤੀ ਜਾ ਰਹੀ ਹੈ, ਆਪਣੇ ਕਿਸਾਨਾਂ ਕੋਲੋਂ ਖੋਹ ਕੇ, ਆਪਣੇ ਜ਼ਿਮੀਂਦਾਰਾਂ ਕੋਲ ਖੋਹ ਕੇ, ਜਿਹੜੇ ਤੁਹਾਨੂੰ ਹੜੱਪਾ ਅਤੇ ਪਤਾ ਨਹੀਂ ਮੋਂਜਦਾੜੋ ਅਤੇ ਕਿਹੜੇ ਜ਼ਮਾਨਿਆਂ ਤੋਂ ਇੱਥੇ ਕਾਸ਼ਕਾਰੀ ਹੋ ਰਹੀ ਹੈ। ਅਤੇ ਦੁਨੀਆ ਦਾ ਸਭ ਤੋਂ ਜ਼ਿਆਦਾ ਫਰਟਾਈਲ ਅਤੇ ਕਾਸ਼ਕਾਰੀ ਦਾ ਇਲਾਕਾ ਜਿਹੜਾ ਚੰਦ ਨੇ ਉਹਨਾਂ ਦੇ ਵਿੱਚੋਂ ਜ਼ਾਹਿਰ ਹੈ ਸਾਡੇ ਇਲਾਕੇ ਨੇ, ਔਰ ਅਜ਼ਲਾਂ ਤੋਂ ਹਜ਼ਾਰਾਂ ਸਾਲਾਂ ਤੋਂ ਇੱਥੇ ਕਾਸ਼ਕਾਰੀ ਜਿਹੜੀ ਹੈ ਹੋ ਰਹੀ ਹੈ। ਲੇਕਿਨ ਬਾਹਰ ਮੁਖਤਸਰ ਗੱਲ ਇਹ ਹੈ ਕਿ ਹਬੀਬੀ ਜਿਹੜੇ ਨੇ ਉਹਨਾਂ ਨੂੰ ਜੋ ਸਾਡੇ ਹੁਕਮਰਾਨ ਉੱਥੇ ਜਾ ਕੇ ਮੰਗ ਪਿੰਨ ਕੇ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਹੁਣ ਆਮ ਆਵਾਮ ਨੇ ਵੀ ਸਿੱਖ ਲਿਆ। ਉਹਨਾਂ ਨੇ ਵੀ ਵੇਖਿਆ ਕਿਉਂਕਿ ਇੱਥੇ ਪਹਿਲਾਂ ਭੁੱਖ ਸੀ, ਇਸ਼ਾਰੇ 'ਤੇ ਖਲੋਤੇ, ਭੁੱਖ ਸੀ ਘੱਟ ਭੁੱਖ ਸੀ, ਇਸ਼ਾਰੇ 'ਤੇ ਖਲੋਤੇ, ਕਿਸ ਦਾ ਸ਼ੀਸ਼ਾ ਠੋਕਿਆ, ਗੱਡੀ 'ਚ ਬੈਠਾ। ਤੁਹਾਨੂੰ ਪਤਾ ਨਾ ਵੀ ਗੱਡੀ 'ਚ ਬੈਠੇ ਕਈ ਬੰਦੇ ਏਸੀ ਬਹੁਤਾ ਛੱਡਦੇ ਨੇ, ਅਤੇ ਉਹ ਵੀ ਇੱਕ ਸਾਡਾ ਇੱਕ ਜਾਣਨ ਵਾਲਾ ਹੁੰਦਾ ਸੀ, ਉਹਨੇ ਕਿਹਾ ਵੀ ਗਰੀਬ ਬੰਦੇ ਦੀ ਅਤੇ ਅਮੀਰ ਬੰਦੇ ਦੀ ਗੱਡੀ ਦਾ ਫ਼ਰਕ ਵੀ ਪਤਾ ਲੱਗ ਜਾਂਦਾ ਹੈ। ਮੈਂ ਕਿਹਾ ਉਹ ਕਿਵੇਂ? ਉਹਨੇ ਕਿਹਾ ਗਰੀਬ ਬੰਦਾ ਜਿਹੜਾ ਏਸੀ ਬੰਦ ਕਰ ਕਰਕੇ ਚਲਾਉਂਦਾ ਹੈ ਗੱਡੀ 'ਚ,
ਅਮੀਰ ਬੰਦਾ ਜਿਹੜਾ ਉਹਨੇ ਏਸੀ ਫੁੱਲ ਛੱਡਿਆ ਹੁੰਦਾ ਤੇ ਸ਼ੀਸ਼ੇ ਤੇ ਧੁੰਦ ਪਈ ਹੁੰਦੀ ਏ। ਗਰਮੀਆਂ 'ਚ ਵੀ ਜੇ ਸ਼ੀਸ਼ੇ 'ਚ ਅੰਦਰੋਂ ਧੁੰਦ ਪਈ ਹੋਵੇ ਤੇ ਇਹਦਾ ਮਤਲਬ ਹੈ ਵੀ ਰੁਪਈਏ ਚੰਗੇ ਨੇ ਤੇ ਬੰਦੇ ਨੇ ਚੰਗੇ ਸੂਤਰ ਨਾਲ ਏਸੀ ਛੱਡਿਆ। ਬਹਰਹਾਲ ਇਹ ਤੇ ਇੱਕ ਤੁਹਾਨੂੰ ਪਤਾ ਕਿ ਸਾਡੇ ਹਰ ਪਿੰਡ ਦੇ ਵਿੱਚ ਬੜੇ ਬੜੇ ਮੁਫੱਕਰ ਬੰਦੇ ਬੈਠੇ ਨੇ, ਇਹੋ ਜਿਹੀ ਮੁਫੱਕਰ ਦੀ ਕਹਿਣ ਦੀ ਗੱਲ ਸੀ। ਬਹਰਹਾਲ ਉਹ ਹੁਣ ਇਸ਼ਾਰਿਆਂ ਦੇ ਉੱਤੇ ਭੁੱਖ ਨਹੀਂ ਪੈ ਗਈ ਪਾਕਿਸਤਾਨ 'ਚ ਵੀ, ਹੁਣ ਇਸ਼ਾਰਿਆਂ 'ਤੇ ਵੀ ਉਹਨਾਂ ਨੂੰ ਉਂਝ ਪੈਸੇ ਨਹੀਂ ਲੱਭਦੇ। ਵੈਸੇ ਵੀ ਅਸੀਂ ਬੜੀ ਐਂਟਰਪ੍ਰੇਨਿਓਰਲ ਕਿਸਮ ਦੀ ਕੌਮ ਹੈ, ਨਵੇਂ ਤੋਂ ਨਵੇਂ ਕੰਮ ਜਿਹੜੇ ਅਸੀਂ ਲੱਭਦੇ ਅਤੇ ਸਿੱਖਦੇ। ਬੰਦਿਆਂ ਕੀ ਕੀਤਾ, ਉਹਨੇ ਆਖਿਆ ਵੀ ਇੱਥੇ ਵੀ ਤਾਂ ਮੰਗਣਾ ਹੈ ਨਾ। ਅੱਛਾ, ਮੰਗਣ ਵਾਸਤੇ ਭੱਤੇ ਦੇਣੇ ਪੈਂਦੇ ਨੇ, ਉਹ ਭੱਤਿਆਂ ਦੇ ਰੇਟ ਵੀ ਵੱਧਦੇ ਜਾਂਦੇ ਨੇ। ਮਸਲਨ ਮੰਗਤਿਆਂ ਦੇ ਕੋਲੋਂ ਪੁਲਿਸ ਵਾਲੇ ਵੀ ਭੱਤਾ ਲੈਂਦੇ ਨੇ, ਮਾਫੀਆ ਵੀ ਭੱਤਾ ਲੈਂਦੀ ਹੈ। ਫਿਰ DC ਸ਼ੀਸੀ ਦੇ ਦਫ਼ਤਰ ਦੇ ਜਿਹੜੇ ਬੰਦੇ ਹੁੰਦੇ ਨੇ ਉਹ ਵੀ ਵਰਨਾ ਚੁਕਵਾ ਦਿੰਦੇ ਨੇ ਬੰਦੇ ਨੂੰ ਇਸ਼ਾਰੇ ਤੋਂ। ਉਹ ਹੁਣ ਜਿਹੜੀ ਭੱਤਿਆਂ ਛੱਤਿਆਂ ਦਾ ਮਾਲ ਪਾਣੀ ਉਹ ਇੰਨਾ ਬਹੁਤਾ ਹੋ ਗਿਆ ਕਿ ਉਹਨਾਂ ਨੇ ਇੱਕ ਇਨੋਵੇਟਿਵ ਤਰੀਕਾ ਲੱਭਿਆ। ਉਹਨਾਂ ਆਖਿਆ ਵੀ ਵੀਜ਼ਾ ਲਵਾਓ ਉਮਰੇ ਦਾ, ਉੱਥੇ ਜਾ ਇਲੀਗਲ ਹੋਵੋ ਥੋੜ੍ਹੀ ਦੇਰ ਸਾਊਦੀ ਅਰਬ, ਅਤੇ ਉੱਥੇ ਮੰਗੋ ਅਤੇ ਮੰਗ ਕੇ ਵਾਪਸ ਆ ਜਾਓ, ਫਿਰ ਚਲੇ ਜਾਓ। ਉਹਦਾ ਟਿਕਟ ਸ਼ਿਕਟ ਦਾ ਉਮਰੇ ਦਾ ਖਰਚਾ ਹੈ ਉਹ ਘੱਟ ਹੈ ਇੱਥੇ ਦੇਣ ਵਾਲੇ ਭੱਤਿਆਂ ਤੋਂ। ਪਾਕਿਸਤਾਨੀ ਉਸ ਪਾਸੇ ਨੂੰ ਤੁਰ ਪਏ। ਉੱਥੇ ਫਿਰ ਜਨਾਬ ਜਾ ਬਜਾ ਮਦੀਨਾ ਸ਼ਰੀਫ ਕੀ ਅਤੇ ਮੱਕਾ ਸ਼ਰੀਫ ਕੀ ਅਤੇ ਗਾਰੇ ਹਿਰਾ ਦਾ ਸਫ਼ਰ ਕੀ, ਅਤੇ ਹਰ ਜਗ੍ਹਾ ਦੇ ਉੱਤੇ ਸਾਰੇ ਮੰਗਤੇ ਹੀ ਮੰਗਤੇ, ਅਤੇ ਉਹ ਵੀ ਪਾਕਿਸਤਾਨੀ ਮੰਗਤੇ ਲਾਈਨਾਂ 'ਚ ਬੈਠੇ ਨੇ। ਪਹਿਲਾਂ ਤਾਂ ਤੁਸੀਂ ਜਿਹੜੇ ਕੋਈ ਉਮਰਾ ਸ਼ੁਮਰਾ ਕਰਨ ਜਾਂਦੇ ਨੇ ਦੋਸਤ ਅਹਿਬਾਬ ਉਮਰੇ 'ਤੇ ਜਾਂ ਹੱਜ ਸ਼ਰੀਫ 'ਤੇ, ਉਹਨਾਂ ਨੂੰ ਉੱਥੇ ਪਤਾ ਹੈ ਕਿ ਉੱਥੇ ਜਦੋਂ ਤੁਸੀਂ ਉਮਰਾ ਕਰ ਰਹੇ ਹੁੰਦੇ ਹੋ ਅਤੇ ਉੱਥੇ ਹੱਜ ਕਰ ਰਹੇ ਹੁੰਦੇ ਤਾਂ ਨਾਲ ਜਿਹੜੇ ਤੁਰਨ ਫਿਰਨ ਵਾਲੇ ਬੰਦੇ ਨੇ, ਉਹ ਕੋਈ ਆਂਦਾ ਜੀ ਮੇਰੇ ਰੁਪਈਏ ਮੁੱਕ ਗਏ ਨੇ, ਕੋਈ ਆਂਦਾ ਪਾਸਪੋਰਟ ਗੁੰਮ ਹੋ ਗਿਆ, ਕੋਈ ਆਂਦਾ ਟਿਕਟ ਗੁੰਮ ਹੋ ਗਈ, ਕੋਈ ਕੁਝ ਆਂਦਾ, ਕੋਈ ਕੁਝ ਆਂਦਾ। ਅਤੇ ਉਹ ਜ਼ਿਆਦਾਤਰ ਪਾਕਿਸਤਾਨੀ ਹੁੰਦੇ ਨੇ ਜਿਹੜੇ ਉੱਥੇ ਵੀ ਝੂਠ ਮਾਰ ਕੇ ਬਦਕਿਸਮਤੀ ਨਾਲ ਹਰਮ ਸ਼ਰੀਫ 'ਚ ਵੀ ਤੁਹਾਡੇ ਕੋਲੋਂ ਪੈਸੇ ਮੰਗਦੇ ਨੇ। ਹੁਣ ਖੁੱਲ੍ਹਾ ਹੀ ਮੰਗਣ, ਖੁੱਲ੍ਹੇ ਆਮ ਹੀ ਬਹਿ ਗਏ ਨੇ, ਇੰਝ ਹੱਥ ਕਰਕੇ ਮੰਗਣਾ ਸ਼ੁਰੂ ਹੋ ਗਏ ਨੇ। ਉਹ ਸਾਊਦੀ ਅਰਬ ਤੋਂ ਤੰਗ ਆ ਗਿਆ, ਉਹਨਾਂ ਕੋਲ 4000 ਬੰਦਾ ਜਿਹੜਾ ਫੜ ਕੇ ਜੇਲ੍ਹਾਂ 'ਚ ਦਿੱਤਾ। ਪਹਿਲਾਂ ਵੀ ਉਹਨਾਂ ਪਾਕਿਸਤਾਨੀਆਂ ਨੂੰ ਆਖਿਆ ਵੀ ਬੰਦੇ ਦੇ ਪੁੱਤਰ ਬਣੋ, ਇੱਥੇ ਤੁਸੀਂ ਹੁਣ ਮੰਗਤੇ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤੇ ਨੇ। ਪਰ ਕਰੀਏ ਕੀ, ਜਦੋਂ ਦਾ ਸਾਡਾ ਚੌਧਰੀ ਜਿਹੜਾ ਹੈ ਉਹ ਮੰਗਤਿਆਂ ਨੂੰ ਹਕੂਮਤਾਂ ਦੇਣਾ ਸ਼ੁਰੂ ਹੋ ਗਿਆ ਹੈ ਅਤੇ ਕਰਪਟ ਲੋਕਾਂ ਨੂੰ ਫਿਰ ਮੰਗਤੇ ਹੀ ਐਕਸਪੋਰਟ ਕਰਨੇ ਨੇ। ਬਹਰਹਾਲ ਸਾਡੇ ਵੈਸੇ ਬਾਕਮਾਲ ਲੋਕ ਨੇ ਸਾਊਦੀ ਅਰਬ ਨਾਲ, ਮੁਸਲਿਮ ਦੁਨੀਆ 'ਚ ਸਭ ਤੋਂ ਬਹੁਤੀ ਦੋਸਤੀ ਉੱਥੇ ਮੰਗਤੇ ਘੱਲਣ ਡਏ। ਦੂਸਰੇ ਪਾਸੇ ਚੀਨ ਨਾਲ ਬੜੀ ਦੋਸਤੀ, ਉੱਥੇ ਖੋਤੇ ਘੱਲਣ ਡਏ ਅਤੇ ਖੋਤਿਆਂ ਦਾ ਗੋਸ਼ਤ ਘੱਲਣ ਡਏ। ਜ਼ਾਹਿਰ ਹੈ ਐਕਸਪੋਰਟ ਦੇ ਵਿੱਚ ਜਿਹੜਾ ਮਾਲ ਹੈ, ਇਹ ਸ਼ਰਟਾਂ ਸ਼ੋਟਾਂ ਬੂਟ ਸ਼ੂਟ ਇੱਧਰ ਉੱਧਰ ਜਿਹੜੀਆਂ ਸ਼ੈਵਾਂ ਵੀ ਨੇ, ਉਹ ਜਿਹੜੀਆਂ ਕੋਈ ਐਕਸਪੋਰਟ ਨਾ ਹੋ ਸਕਣ, ਘਾਟੂ ਮਾਲ ਹੋ ਜਾਏ ਜਾਂ ਵੱਧ ਜਾਏ ਐਕਸਪੋਰਟ ਦੀ ਕੁਆਂਟੀਟੀ, ਤੋਂ ਫਿਰ ਲੋਕਲ ਮਾਰਕੀਟ 'ਚ ਵੇਚੀ ਜਾਂਦੇ ਨੇ। ਪਤਾ ਹੀ ਹੈ ਤੁਹਾਨੂੰ। ਇਸੇ ਤਰ੍ਹਾਂ ਦਾ ਧਿਆਨ ਰੱਖਿਆ ਕਰੋ, ਜੇ ਖੋਤੇ ਦੇ ਗੋਸ਼ਤ ਦਾ ਬੜਾ ਵੱਡਾ ਠੇਕਾ ਪਾਕਿਸਤਾਨ ਕੋਈ ਕੀਤਾ ਰਿਪੋਰਟਡਲੀ ਮੁਬੈਨਾ ਤੌਰ 'ਤੇ, ਜਿਹੜਾ ਮੀਡੀਆ ਨੇ ਦੱਸਿਆ ਚਾਈਨਾ ਦੇ ਨਾਲ, ਜਾਂ ਚਾਈਨਾ ਘੱਲਣਾ ਹੈ ਉਹ ਗੋਸ਼ਤ, ਅਤੇ ਫਿਰ ਜ਼ਰਾ ਥੋੜ੍ਹਾ ਜਿਹਾ ਧਿਆਨ ਕਰੋ। ਉਹ ਜਿਹੜਾ ਗੋਸ਼ਤ ਵੱਧ ਗਿਆ ਕਨਸਾਈਨਮੈਂਟ ਤੋਂ ਨਾ ਪੜਾ ਸਕਿਆ, ਉਹ ਫਿਰ ਤੁਸੀਂ ਸ਼ਵਾਰਮਿਆਂ 'ਚ ਖਾਣਾ ਹੈ, ਅਤੇ ਜ਼ਰਾ ਥੋੜ੍ਹਾ ਜਿਹਾ ਧਿਆਨ ਕਰਕੇ, ਥੋੜ੍ਹਾ ਜਿਹਾ ਨਾ, ਜੇ ਇਸ ਵੇਲੇ ਸਵਾਦ ਲੈ ਕੇ ਬੀਫ ਸ਼ਵਾਰਮਾ ਪਿੰਨਦੇ ਹੋ ਨਾ, ਉਸ ਵੇਲੇ ਥੋੜ੍ਹਾ ਜਿਹਾ ਧਿਆਨ ਕਰਿਆ ਕਰੋ। ਬਹਰਹਾਲ ਅੱਗੇ ਚੱਲ ਰਹੇ ਜਨਾਬ। ਅੱਗੇ ਇਹ ਸਾਊਦੀ ਅਰਬ ਨੇ 4000 ਉੱਥੇ ਮੰਗਤਾ ਫੜ ਕੇ ਜੇਲੇ ਦੇ ਦਿੱਤਾ, ਅਤੇ ਪਾਕਿਸਤਾਨ ਨੂੰ ਆਖਿਆ ਵੀ ਇਹਨਾਂ ਨੂੰ ਲੈ ਕੇ ਜਾਓ ਅਤੇ ਦੋਹਰੇ ਨਾ ਘੱਲਣਾ। ਹੁਣ ਉਹਨਾਂ ਦੇ 7 ਸਾਲ ਵਾਸਤੇ ਉਹਨਾਂ ਲੋਕਾਂ ਦੇ ਪਾਸਪੋਰਟ ਬਲਾਕ ਕਰ ਦਿੱਤੇ ਨੇ। ਅੱਛਾ, ਹੁਣ ਇਹ ਤੁਸੀਂ ਆਖੋ ਕਿ ਬੜਾ ਚੰਗਾ ਕੰਮ ਕੀਤਾ, ਨਾ ਇੰਜ ਨਹੀਂ। ਇਹ ਹੁਣ ਨਵਾਂ ਪੱਤਾ ਸ਼ੁਰੂ ਹੋਏਗਾ। ਇਹ ਹੁਣ ਪਾਕਿਸਤਾਨ ਦੇ ਵਿੱਚ ਰੁਪਈਏ ਲੈ ਕੇ ਇਹਨਾਂ ਦੇ ਪਾਸਪੋਰਟ ਖੋਲ੍ਹੇ ਜਾਣਗੇ ਦੋਹਰੇ, ਜਾਂ ਤਾਂ ਬੰਦ ਹੋ ਜਾਣ ਨਾ, 7 ਦੀ ਬਜਾਏ 10 ਲਈ ਕਰੋ, 15 ਲਈ ਕਰੋ, ਤਾਂ ਕਿ ਬਈ ਤੁਸੀਂ ਮੰਗਣਾ ਪਾਕਿਸਤਾਨ 'ਚ ਮੰਗੋ, ਤੁਹਾਡੀ ਮਿਹਰਬਾਨੀ। ਇੱਜ਼ਤ ਜਿਹੜੀ ਝੂਠੀ ਇੱਜ਼ਤ ਹੀ ਹੈ ਭਾਵੇਂ, ਉਹਦਾ ਹੀ ਖਿਆਲ ਕਰ ਲਓ ਪਾਕਿਸਤਾਨ ਦੀ ਦਾ। ਬਹਰਹਾਲ ਹੁਣ ਜਿਹੜੇ 7 ਸਾਲ ਪਾਸਪੋਰਟ ਬਲਾਕ ਹੋਏ ਨੇ, ਇਹ ਵੀ ਨਵੀਂ ਇੱਕ ਕਾਰਕਰਦਗੀ ਸ਼ੁਰੂ ਹੋ ਜਾਣੀ। ਫਿਰ ਰੁਪਈਏ ਲੈ ਕੇ ਇਹਨਾਂ ਨੇ ਪਾਸਪੋਰਟ ਵਾਲਿਆਂ ਨੇ ਅਤੇ ਦੂਜੇ ਮਹਿਕਮਿਆਂ ਨੇ ਬੰਦੇ ਫਿਰ ਚਾੜਨੇ ਸ਼ੁਰੂ ਕਰ ਦੇਣੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਭਾਰਤ ਦਾ ਸੂਬਾ ਉੱਤਰ ਪ੍ਰਦੇਸ਼, ਜਿਹਨੂੰ UP ਵੀ ਆਖਦੇ ਨੇ, UP CP ਤੋਂ ਬੜੇ ਲੋਕ ਪਾਕਿਸਤਾਨ ਆਏ ਨੇ। ਇੱਥੇ ਜਨਾਬ ਇਹ ਜੰਗੋ ਜਦਲ ਸ਼ੁਰੂ ਹੋਇਆ। ਵਿਆਹ ਦੇ ਉੱਤੇ ਛੁਹਾਰਿਆਂ 'ਤੇ ਲੜਾਈ ਪੈ ਗਈ। ਲੜਾਈ ਇੰਝ ਪਈ ਵੀ ਜਿਹੜੇ ਛੁਹਾਰੇ ਦੇ ਰਹੇ ਸਨ ਉਹ ਕੋਈ 4 ਲੋਕਾਂ ਨੇ ਲੁਕਾ ਲਏ ਛੁਹਾਰੇ। ਤੁਹਾਨੂੰ ਪਤਾ ਵੀ ਮੁੰਡੇ ਵਾਲੇ ਵੰਡਦੇ ਨੇ, ਅਤੇ ਕੋਈ ਕੁੜੀ ਵਾਲਿਆਂ ਦੇ ਬੰਦਿਆਂ ਨੇ ਉਹ ਛੁਹਾਰੇ ਫੜ ਕੇ 2-2 4-4 ਲੁਕਾ ਕੇ ਅਤੇ ਫਿਰ ਲੈਣੇ ਸ਼ੁਰੂ ਕਰ ਦਿੱਤੇ। ਉੱਥੋਂ ਤੂੰ ਮੈਂ ਹੋਈ, ਅਤੇ ਉੱਥੋਂ ਫਿਰ ਘਸੁੰਨ ਮੁੱਕੀ ਹੋਇਆ। ਉੱਥੋਂ ਫਿਰ ਕੁਰਸੀਆਂ ਚੱਲੀਆਂ, ਅਤੇ ਉੱਥੋਂ ਜਨਾਬ ਜੋ ਜੰਗੋ ਜਦਲ ਹੋਇਆ ਉਹ ਇਹੋ ਜਿਹਾ ਹੋਇਆ ਵੀ ਪੁਲਿਸਾਂ ਪੈ ਗਈਆਂ ਅਤੇ ਆਵਾਮ ਦੇ ਸਿਰ ਪਾਟ ਗਏ, ਅਤੇ ਬੜੀ ਲੰਮਾ ਚੌੜਾ ਕੰਮ ਹੋ ਗਿਆ। ਮੀਡੀਆ 'ਚ ਵੀ ਖਬਰਾਂ ਆ ਗਈਆਂ। ਅਤੇ ਮੇਰਾ ਮਤਲਬ ਹੈ ਕਿ ਮੈਂ ਤੁਹਾਨੂੰ ਸਿਰਫ ਇਹ ਦੱਸਿਆ ਵੀ ਉੱਧਰ ਪਰਲੇ ਪਾਸੇ ਸਰਹੱਦ ਦੇ ਪਾਰ ਵੀ ਹਾਲਾਤ ਇਹੋ ਜਿਹੇ ਨੇ, ਸਾਡੇ ਵਾਲੇ ਹੀ ਨੇ। ਜਿਵੇਂ ਸਾਡੇ ਵਾਲੇ ਪਾਸੇ ਵੀ ਆਖਦੇ ਤਾਂ ਅਸੀਂ ਇਹੀ ਹਾਂ ਵੀ ਰੋਟੀ ਖੋਲ੍ਹ ਦਿਓ, ਪਰ ਜੇ ਉੱਥੋਂ ਦਾ ਹਾਲ ਵੇਖੋ ਤਾਂ ਰੋਟੀ ਨਹੀਂ, ਬੰਦੇ ਹੀ ਖੋਲ੍ਹਦੇ ਹਾਂ ਅਸੀਂ ਵੀ। ਮਤਲਬ ਰੋਟੀ ਤਾਂ ਵਿਚਾਰੀ ਉੱਥੇ ਹੀ ਪਈ ਹੁੰਦੀ, ਉੱਤੋਂ ਤਾਂ ਭਾਂਡਾ ਹੀ ਚੁੱਕਦੇ ਹਾਂ, ਅਤੇ ਆਨੇ ਵੀ ਰੋਟੀ ਖੋਲ੍ਹ ਦਿਓ। ਪਰ ਜਿਸ ਤਰ੍ਹਾਂ ਉਸ ਵੇਲੇ
ਆਵਾਮ ਦੌੜ ਲਾਉਂਦੀ ਹੈ ਰੋਟੀ ਵਾਲੇ ਪਾਸੇ ਨੂੰ, ਤਾਂ ਲੱਗਦਾ ਇੰਝ ਹੀ ਹੈ ਵੀ ਬੰਦੇ ਹੀ ਖੋਲ੍ਹ ਛੜੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਹ ਜਿਹੜੇ MD ਕੈਟ ਹੈ, ਡਾਕਟਰ ਬਣਨ ਵਾਸਤੇ ਜਿਹੜੇ ਐਗਜ਼ਾਮ ਬੱਚੇ ਦਿੰਦੇ ਨੇ, ਉਹਦੇ 'ਚ ਜਿਹੜੇ ਬੱਚਿਆਂ ਨੇ 97% ਨੰਬਰ ਲਏ ਨਾ, ਉਹਨਾਂ ਨੂੰ FI ਵਾਲਿਆਂ ਨੇ ਸੱਦ ਲਿਆ। ਉਹਨਾਂ ਆਖਿਆ ਵੀ ਇੰਨੇ ਨੰਬਰ ਆ ਨਹੀਂ ਸਕਦੇ, ਤੁਸੀਂ ਕਿਵੇਂ ਲੈ ਲੈਣੇ। ਵੇਖੋ ਪਾਕਿਸਤਾਨ ਦੇ ਵਿੱਚ ਸਾਇੰਸਦਾਨ ਕਿੱਥੇ ਕਿੱਥੇ ਅਪੜੇ ਨੇ, ਤੇ FI ਵਾਲੇ ਵੀ ਹੁਣ ਅਸੀਂ ਬੱਚਿਆਂ ਦੇ ਕੋਲੋਂ ਵੀ ਰਿਸ਼ਵਤ ਲਵਾਂਗੇ। ਹੁਣ ਬੱਚਿਆਂ ਦੇ ਘਰ ਵਾਲਿਆਂ ਕੋਲ ਪੈਸੇ ਲਵਾਂਗੇ ਤਾਂ ਕਿ ਬੱਚੇ FI ਜਿਸ ਵੇਲੇ ਵਿਚਾਰੇ ਆਉਣਗੇ ਡਰਨਗੇ ਭੁਗਤਣ ਵਾਸਤੇ ਇਨਕੁਆਇਰੀ, ਤੇ ਉਹ ਉੱਥੇ ਜਿਹਨੇ 97% ਨੰਬਰ ਲਏ ਹੋਣਗੇ ਨਾ, ਉਹ ਵੀ ਪੈਸੇ ਦੇ ਕੇ ਉਹ ਆਉਂਦੇ ਨੇ ਜੀ 97% ਆ ਹੀ ਨਹੀਂ ਸਕਦੇ। ਅੱਛਾ ਵੀ ਅਗਰ ਨਹੀਂ ਆ ਸਕਦੇ ਤੇ ਬੱਚੇ ਦਾ ਕਸੂਰ ਕੀ ਹੈ? ਇਹ ਉਹਨਾਂ ਨੂੰ ਪੁੱਛੋ ਜਿਹਨਾਂ ਕੋਲ ਐਗਜ਼ਾਮ ਵੇਚਿਆ, ਉਹਨਾਂ ਨੂੰ ਫੜੋ। ਔਰ ਹਾਂ, ਅਗਰ ਕਿਸੇ ਬੱਚੇ ਦੇ ਬਾਰੇ ਸਬੂਤ ਹੈ ਕਿ ਉਹਨੇ ਅੱਗੋਂ ਐਗਜ਼ਾਮ ਖਰੀਦਿਆ, ਗਲਤ ਕੀਤਾ, ਤਾਂ ਫਿਰ ਉਹਨੂੰ ਵੀ ਫੜ ਲਓ ਜਾਂ ਪੁੱਛ ਲਓ। ਪਰ ਇਹ ਸਭ ਤੋਂ ਪਹਿਲਾਂ ਕੰਮ ਸ਼ੁਰੂ ਹੀ ਬੱਚਿਆਂ ਤੋਂ ਕਰਨਾ। ਬੱਲੇ ਉਹ ਸ਼ੇਰ ਬੱਗੇ ਹੋ, ਤੁਹਾਡੇ ਵੀ ਆਪਣੇ ਕੰਮ ਨੇ, ਤੁਹਾਨੂੰ ਕੋਈ ਨਹੀਂ ਡੱਕ ਸਕਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਇਮਰਾਨ ਖਾਨ ਦੀ ਜੇਲ੍ਹ ਦੇ ਵਿੱਚ ਵਕਲਾ ਤੇ ਸਹਾਫੀਆਂ ਨਾਲ ਮੁਲਾਕਾਤ ਹੋਈ ਹੈ। ਉਹਨਾਂ ਆਖਿਆ ਵੀ ਮੈਨੂੰ ਉਂਝ ਰੱਖਿਆ ਗਿਆ। ਵੈਸੇ ਤਾਂ ਬੜੀ ਸ਼ਰਮਿੰਦਗੀ ਦੀ ਗੱਲ ਹੈ ਪੂਰੀ ਕੌਮ ਵਾਸਤੇ, ਆਉਣੀ ਸਾਨੂੰ ਕੋਈ ਨਹੀਂ। ਗੁੱਸੇ 'ਚ ਆ ਕੇ ਕਚੀਚੀਆਂ ਵੱਟ ਕੇ ਕਦੀ ਇਹਦੇ ਪਿੱਛੇ ਲੱਠ ਲੈ ਕੇ ਪੈ ਜਾਂਦੇ, ਕਦੀ ਆਨੇ ਜੀ ਗਿੱਲ ਸਾਹਿਬ ਤੁਸੀਂ ਲੀਡਰ ਹੋ ਸਾਰੇ, ਤੁਸੀਂ ਬਾਹਰ ਨਹੀਂ ਨਿਕਲੇ, ਫਲਾਨਾ ਲੀਡਰ ਹੈ ਬਾਹਰ ਨਹੀਂ ਨਿਕਲਿਆ। ਗੱਲ ਠੀਕ ਹੈ ਤੁਹਾਡੀ, ਮਿਨਿਸਟਰੀਆਂ ਵਜ਼ਾਰਤਾਂ ਯਾਸ਼ੀਆਂ ਵੀ ਤਾਂ ਲੀਡਰ ਹੀ ਕਰਦੇ ਨੇ ਨਾ, ਤੇ ਕੁਰਬਾਨੀ ਵੀ ਬਹੁਤੀ ਫਿਰ ਲੀਡਰਾਂ ਨੂੰ ਹੀ ਦੇਣੀ ਚਾਹੀਦੀ ਹੈ। ਟੱਬਰ ਵੀ ਤਾਂ ਇਹੀ ਆਪਣੇ ਸਿੱਧੇ ਕਰਦੇ ਨੇ, ਬੜੇ ਬੜੇ ਜਿਹੜੇ ਲੀਡਰ ਨੇ, ਕੋਈ ਧੀ ਨੂੰ ਟਿਕਟ ਦਵਾਉਂਦਾ ਹੈ, ਤੇ ਕੋਈ ਪੁੱਤਰ ਨੂੰ ਦਵਾਉਂਦਾ ਹੈ, ਤੇ ਕੋਈ ਫਲਾਣੇ ਨੂੰ ਅਹੁਦਾ ਦਵਾਉਂਦਾ ਹੈ। ਤੇ ਜੇ ਉਸ ਵੇਲੇ ਬੋਟੀਆਂ ਖਾਂਦੇ ਹੋ ਤੇ ਸ਼ੋਰੇ ਪੀਣ ਦੇ ਵੇਲੇ ਵੀ ਤੇ ਤੁਹਾਨੂੰ ਹੀ ਗਏ ਹੋਣਾ ਚਾਹੀਦਾ। ਤੇ ਇੱਥੇ ਤਾਂ ਤੁਹਾਡੇ ਨਾਲ ਮੈਂ ਐਗਰੀ ਕਰਨਾ ਵੀ ਲੀਡਰਸ਼ਿਪ ਦਾ ਕਿਰਦਾਰ ਜ਼ਿਆਦਾ ਹੁੰਦਾ ਹੈ, ਉਹਨਾਂ ਨੂੰ ਜ਼ਿਆਦਾ ਭਾਰ ਚੁੱਕਣਾ ਚਾਹੀਦਾ, ਉਹਨਾਂ ਨੂੰ ਜ਼ਿਆਦਾ ਅੱਗੇ ਆਉਣਾ ਚਾਹੀਦਾ। ਇਹ ਗੱਲ ਤੁਹਾਡੀ ਠੀਕ ਹੈ, ਲੇਕਿਨ ਇਹ ਗੱਲ ਮੰਨ ਕੇ ਅਗਲੀ ਗੱਲ ਇਹ ਕਰਾਂਗਾ ਵੀ ਨਾਲ ਆਵਾਮ ਨੂੰ ਵੀ ਭਾਰ ਚੁੱਕਣਾ ਪੈਣਾ। ਇਹ ਪੂਰੇ ਪਾਕਿਸਤਾਨ ਵਾਸਤੇ ਸ਼ਰਮਿੰਦਗੀ ਦੀ ਗੱਲ ਹੈ। ਉਹ 10,000 ਬੰਦਾ ਨਿਕਲਦਾ, 15,000 20,000 ਬੰਦਾ ਨਿਕਲਦਾ, ਉਹ 'ਚੋਂ 2-4 ਹਜ਼ਾਰ ਉਹ ਫੜ ਲੈਂਦੇ ਨੇ। ਕੱਲ੍ਹ ਸਲਮਾਨ ਅਕਰਮ ਰਾਜਾ ਸਾਹਿਬ ਨੇ ਵੀ ਇਹੀ ਗੱਲ ਕਹੀ। ਮੈਂ ਤਾਂ ਪਹਿਲੇ ਦਿਨ ਤੋਂ ਤੁਹਾਡੇ ਸਾਹਮਣੇ ਕਈ ਮਹੀਨਿਆਂ ਤੋਂ ਇਹ ਗੱਲ ਕਹਿਣਾ, ਤੇ ਗੁੱਸਾ ਕਰਦੇ ਨੇ ਬੰਦੇ। ਮੈਂ ਕੈਲੀਫੋਰਨੀਆ ਗਿਆ, ਉੱਥੇ ਮੈਂ ਇਹ ਗੱਲ ਕੀਤੀ, ਤੇ ਉਹ ਹਾਲ ਦੇ ਵਿੱਚ ਜਿਹੜੇ ਲੋਕ ਸਨ, ਹੋਰ ਦੋਸਤਾਂ ਨੇ ਤਕਰੀਰ ਕੀਤੀ ਕਿ ਇਮਰਾਨ ਖਾਨ 3 ਹਫ਼ਤਿਆਂ ਜੇਲੋਂ ਬਾਹਰ ਆ ਰਿਹਾ। ਬਸ ਆਇਆ ਇਮਰਾਨ ਖਾਨ, ਆਵਾਮ ਉੱਠ ਗਈ, ਤਾੜੀਆਂ ਮਾਰੀ। ਐਡੇ ਜਜ਼ਬਾਤੀ ਲੋਕ ਨੇ ਸਾਡੇ, ਉਹਨਾਂ ਜਨਾਬ ਤਾੜੀਆਂ ਮਾਰੀਆਂ, ਉਹਨਾਂ ਕੜਤੱਲਾਂ ਮਿਲ ਦਿੱਤੀਆਂ ਕਿ ਹਾਂਜੀ ਇਮਰਾਨ ਖਾਨ। ਮੈਂ ਉੱਥੇ ਖਲੋ ਕੇ ਕਿਹਾ ਵੀ ਭਾਈ ਇੰਜ ਕੋਈ ਨਹੀਂ ਹੋਣ ਵਾਲਾ, ਆਪਣੇ ਆਪ ਨੂੰ ਬੇਵਕੂਫ ਨਾ ਬਣਾਓ। ਇਮਰਾਨ ਖਾਨ ਨੇ ਬਾਹਰ ਆਉਣਾ ਜਦੋਂ ਅਸੀਂ ਸੜਕਾਂ 'ਤੇ ਆਉਣਾ, ਜਾਂ ਇਮਰਾਨ ਖਾਨ ਵਿਚਾਰਾ ਡੀਲ ਕਰੇ ਜਿਹੜੀ ਉਹਨੇ ਕਰਨੀ ਨਹੀਂ, ਜਾਂ ਕੋਈ ਚੌਧਰੀ ਸਾਹਿਬ ਦੇ ਆਪਣੇ ਹਾਲਾਤ ਕੋਈ ਇਹੋ ਜਿਹੇ ਹੋਣ ਉਹਨੂੰ ਲੋੜ ਪਵੇ, ਤੇ ਜਾਂ ਫਿਰ ਸਾਨੂੰ ਸੜਕਾਂ 'ਤੇ ਆਉਣਾ ਪੈਣਾ। ਇਹ ਐਵੇਂ ਆਪਣੇ ਆਪ ਨੂੰ ਰਾਜ਼ੀ ਨਾ ਕਰੋ। ਹੁਣ ਜਦੋਂ 10-12 ਹਜ਼ਾਰ ਬੰਦਾ ਬਾਹਰ ਨਿਕਲਦਾ ਹੈ, ਮੈਂ ਜਾਂ 15,000 ਜਾਂ 20,000 ਜਾਂ 30,000, ਤੇ ਉਹ ਫੜ ਲੈਂਦੇ ਨੇ ਵਿੱਚੋਂ ਬੰਦਿਆਂ ਨੂੰ, ਵਿੱਚ ਡੰਗ ਸੋਟਾ ਕਰਕੇ ਗਾਂਹ ਪਿਛਾਂ ਕਰ ਦਿੰਦੇ ਨੇ। ਇਹ ਤਾਂ ਜਿਸ ਵੇਲੇ 5-10 ਲੱਖ ਬੰਦਾ ਨਿਕਲੋਗੇ ਤੇ ਉਦੋਂ ਕੰਮ ਹੋਣਾ। ਪਰ ਅਸੀਂ ਉਹਦੇ ਵੱਲ ਤਵੱਜੋ ਨਹੀਂ ਦਿੰਦੇ। ਅਸੀਂ ਇੱਕ ਦੂਜੇ ਨੂੰ ਹੀ ਲਾਠੀ ਲੁੱਠੀ ਮਾਰ ਕੇ ਤੇ ਇੱਕ ਦੂਜੇ ਨੂੰ ਮਾਮਲਾ ਜਿਹੜਾ ਕਰਕੇ ਤੇ ਅਸੀਂ ਜਿਹੜਾ ਨਾ ਇੱਕ ਦੂਜੇ ਨੂੰ ਹੀ ਆਨੇ। ਬਹਰਹਾਲ ਇਮਰਾਨ ਖਾਨ ਨੇ ਦੱਸਿਆ ਵੀ ਉੱਥੇ ਮੈਨੂੰ ਬੜਾ ਬੁਰਾ ਸਲੂਕ ਕੀਤਾ ਗਿਆ, ਬਿਜਲੀ ਬੰਦ ਕਰ ਛੱਡੀ, ਬਦਤਰੀਨ ਤਰੀਕੇ ਨਾਲ ਮੈਨੂੰ ਉਸ ਪਿੰਜਰੇ 'ਚ ਬੰਦ ਰੱਖਿਆ। ਉਹਨਾਂ ਕਿਹਾ ਸ਼ਰਮਨਾਕ ਹੈ ਜੋ ਕੁਝ ਵੀ ਇਹ ਸਾਰਾ ਕਰ ਰਹੇ ਨੇ, ਲੇਕਿਨ ਮੈਂ ਚੱਲ ਲਾਂਗਾ, ਮੈਂ ਟੁੱਟਾਂਗਾ ਨਹੀਂ। ਲੇਕਿਨ ਇਹ ਆਪਣਾ ਵੇਲਾ ਫਿਰ ਚੇਤੇ ਕਰਨ ਕਿ ਉਦੋਂ ਇਸ ਵੇਲੇ ਇਹਨਾਂ ਰੋਣਾ ਹੈ। ਤੇ ਮੈਂ ਮਸ਼ਵਰਾ ਹੀ ਦਿਆਂਗਾ ਵੀ ਕਾਜ਼ੀ ਸਾਹਿਬ ਨੂੰ ਵੇਖ ਲਓ, ਜਿਵੇਂ ਮਿਡਲ ਟੈਂਪਲ ਯੂਨੀਵਰਸਿਟੀ 'ਚ ਉਹ ਆਪਣੀਆਂ ਗੋਡਿਆਂ 'ਚ ਸਿਰ ਦੇ ਕੇ ਲੁੱਕ ਕੇ ਉੱਥੋਂ ਨਿਕਲੇ ਨੇ, ਇਹੀ ਹਾਲ ਤੁਹਾਡਾ ਹੋਣਾ ਜੇ। ਜੋ ਮਿਡਲ ਟੈਂਪਲ ਦੇ ਵਿੱਚ ਕਾਜ਼ੀ ਉੱਥੋਂ, ਮੇਰਾ ਮਤਲਬ ਹੈ ਵੀ ਇਹ ਨਿਕਲਿਆ, ਜਿਵੇਂ ਮੈਂ ਕੀ ਆਖਾਂ ਹੁਣ, ਕਿਹੜਾ ਲਫ਼ਜ਼ ਆਖਾਂ, ਬਾਹਰ ਅੰਦਰੋਂ ਨਿਕਲਿਆ, ਬਾਹਰ ਮਜ਼ਾਰਾ ਹੋਣ ਡਿਆ ਸੀ, ਤੇ ਆਪ ਵੀ ਗੋਡਿਆਂ 'ਚ ਸਿਰ ਦਿੱਤਾ, ਇਹਦੇ ਨਾਲ ਭਾਬੀ ਸਾਹਿਬਾਂ ਨੇ ਵੀ ਥੱਲੇ ਨੂੰ ਹੋ ਕੇ ਮੂੰਹ ਲੁਕਾਇਆ। ਤੇ ਜੇ ਕੋਈ ਕੰਮ ਚੰਗੇ ਕਰਤੂਤ ਚੰਗੇ ਕੀਤੇ ਹੁੰਦੇ ਤੇ ਮੂੰਹ ਨਾ ਲੁਕਾਉਣਾ ਪੈਂਦਾ। ਅੱਜ ਜ਼ਰਾ ਕੱਲ੍ਹ ਸਫ਼ਰ ਜ਼ਿਆਦਾ ਕੀਤਾ ਸੀ ਮੈਡਰਿਡ ਦਾ, ਥਕਾਵਟ ਹੋਈ, ਇਸ ਲਈ ਜ਼ਰਾ ਵੀਲੌਗ ਲਿੱਸਾ ਸੀ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।